ਤੇ ਜਦੋਂ ਭਾਈ ਹਰਜਿੰਦਰ ਸਿੰਘ ਨੂੰ ਭਾਈ ਸੁਖਦੇਵ ਸਿੰਘ ਨੂੰ ਫਾਂਸੀ ਦਿੱਤੀ, ਜੱਜ ਨੇ ਫਾਂਸੀ ਸੁਣਾਈ ਤੇ ਉਹਨਾਂ ਹੱਸ ਕੇ ਕਿਹਾ, ਜੱਜ ਸਾਹਿਬ ਤੁਸੀਂ ਸਾਨੂੰ ਮੌਤ ਨਹੀਂ ਸਾਨੂੰ ਜ਼ਿੰਦਗੀ ਦਿੱਤੀ ਹੈ, ਜ਼ਿੰਦਗੀ। ਇਹ ਇਤਿਹਾਸ ਰਿਪੀਟ ਹੁੰਦਾ ਸਾਧ ਸੰਗਤ ਜਦੋਂ ਇਹੋ ਜਿਹੇ ਕੌਮੀ ਪਰਵਾਨੇ, ਫਿਰ ਕੋਈ ਜਜ਼ਬਾਤ ਵਿੱਚ ਕਹਿ ਸਕਦਾ ਹੈ ਵੀ ਲੈ ਮੇਰੇ ਮਾਰ ਗੋਲੀ, ਛਾਤੀ ਚੌੜੀ ਕਰ ਸਕਦਾ ਹੈ। ਉਹਨਾਂ ਦੀ ਸ਼ਹਾਦਤ ਦਾ ਸਦਕਾ ਹੀ ਸਹੀ ਭਾਈ ਲਾਲ ਸਿੰਘ ਵਰਗੇ 27 ਸਾਲ ਜੇਲ੍ਹ 'ਚ ਬੈਠੇ ਰਹੇ, ਪਰ ਜ਼ਿਕਰ ਤੱਕ ਗਿਲਾ ਤੱਕ ਨਹੀਂ ਕੀਤਾ। ਭਾਈ ਹਵਾਰੇ ਵਰਗੇ ਅੱਜ ਵੀ ਜੇਲ੍ਹ 'ਚ ਬੈਠੇ ਨੇ, ਭਾਈ ਰਾਜਵਾਨੇ ਵਰਗੇ ਜੇਲ੍ਹ 'ਚ ਬੈਠੇ ਨੇ। ਜਦੋਂ ਹੀਰਿਆਂ ਦੀ ਪਰਖ ਹੁੰਦੀ ਨਾ ਸਾਧ ਸੰਗਤ, ਪਤਾ ਉਦੋਂ ਲੱਗਦਾ ਹੈ ਵੀ ਇਹਨਾਂ ਦੇ ਵਿੱਚ ਹੀ ਫੌਜਾਂ ਦੇ ਵਿੱਚ ਕਿਹੋ ਜਿਹੇ ਯੋਧੇ ਬੈਠੇ ਨੇ, ਕਿਹੋ ਜਿਹੀ ਸੋਚ ਦੇ ਮਾਲਕ ਬੈਠੇ ਨੇ। ਸੋ ਇਹ ਕੌਮਾਂ ਜਿਹੜੀਆਂ ਇਹੋ ਜਿਹੀਆਂ ਸਿਰਲੱਥ ਕੌਮਾਂ ਹੁੰਦੀਆਂ ਨਾ, ਸਰਕਾਰਾਂ ਉਹਦੇ ਤੋਂ ਕੰਬਦੀਆਂ ਹੁੰਦੀਆਂ। ਤੁਸੀਂ ਦੇਖੋਗੇ ਕਿ ਇਹਨਾਂ ਸ਼ਹਾਦਤਾਂ ਨੇ ਇਹੋ ਜਿਹੇ ਰੰਗ ਲਿਆਉਣੇ ਆ ਕਿ ਇਹੋ ਜਿਹੇ ਪ੍ਰਧਾਨ ਮੰਤਰੀ ਹੱਥ ਜੋੜ ਕੇ ਤੁਹਾਡੇ ਮੂਹਰੇ ਖੜਨਗੇ। 4 ਬੰਦਿਆਂ ਨੂੰ ਗੱਡੀਆਂ ਰਗੜ ਕੇ ਚਲੀਆਂ ਜਾਣ ਤੇ ਸਟੇਟ ਦਾ ਕੀ ਸੈਂਟਰ ਦਾ ਕੋਈ ਵਜ਼ੀਰ ਤੱਕ ਬੋਲੇ ਨਾ, ਮੂੰਹ ਨਾ ਖੋਲੇ। ਆਪਾਂ ਬਰਾਬਰ ਦੇ ਸ਼ਹਿਰੀ ਆ। ਇਹੀ ਗੱਲ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਕਿ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਇੱਥੇ। ਜੁਗੋ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗਦਲੀ ਪਿੰਡ ਵਿਖੇ ਭਾਈ ਹਰਜਿੰਦਰ ਸਿੰਘ ਜੀ ਅਤੇ ਭਾਈ ਸੁਖਦੇਵ ਸਿੰਘ ਜੀ ਕੌਮ ਦੇ ਮਹਾਨ ਸ਼ਹੀਦਾਂ ਦੀ ਪਵਿੱਤਰ ਸਾਲਾਨਾ ਯਾਦ ਮਨਾਉਂਦੇ ਹੋਏ, ਗੁਰੂ ਖਾਲਸਾ ਜੀ ਮੈਂ ਪਹਿਲਾਂ ਹੀ ਬੇਨਤੀ ਕਰਦੇ ਹਾਂ ਕਿ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਉਹ ਸਮੁੱਚੀ ਸਿੱਖ ਕੌਮ ਦਾ। ਜਿਸ ਵੀ ਕਿਸੇ ਗੁਰਸਿੱਖ ਦਾ ਸਾਲਾਨਾ ਸਮਾਗਮ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਾਏ ਜਾਂਦੇ ਆ, ਇਹ ਇੱਕ ਬਹੁਤ ਫਖਰ ਵਾਲੀ ਗੱਲ। ਦੁਨੀਆ ਦੇ ਵਿੱਚ ਇਹ ਮੈਸੇਜ ਆਪੇ ਹੀ ਚਲੇ ਜਾਂਦਾ ਹੈ ਕਿ ਇਹ ਕਿੰਨੇ ਕਮਾਣ ਵਾਲੇ ਸਤਿਕਾਰ ਵਾਲੇ ਗੁਰੂ ਕੇ ਪਿਆਰੇ ਸਿੱਖ ਨੇ, ਸ਼ਹੀਦ ਨੇ, ਜਿਨ੍ਹਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੋਗ ਪਾਇਆ ਜਾਂਦਾ। ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 12-13 ਸਾਲ ਅਸੀਂ ਰਾਜਸਥਾਨ ਭਾਈ ਸੁਖਦੇਵ ਸਿੰਘ ਦੇ ਪਿੰਡ ਜ਼ਿਲ੍ਹਾ ਕਰਨਪੁਰ ਵਿਖੇ ਇਹ ਸ਼ਹੀਦੀ ਸਮਾਗਮ ਮਨਾਉਂਦੇ ਰਹੇ। ਇਸ ਵਾਰ ਵੀ ਮਨਾਇਆ ਜਾ ਰਿਹਾ। ਪਰਦਾਸ ਦੀ ਸਿਹਤ ਠੀਕ ਨਹੀਂ ਸੀ, ਇਸ ਵਾਰ ਮੈਂ ਉੱਥੇ ਨਹੀਂ ਜਾ ਸਕਿਆ, ਪਰ ਸਾਧ ਸੰਗਤ ਉੱਥੇ ਵੀ ਐਂ ਰੌਣਕਾਂ ਲੱਗਦੀਆਂ ਨੇ। ਰਾਜਸਥਾਨ ਦੇ ਬਹੁਤ ਦੂਰੋਂ ਦੂਰੋਂ ਵੇਕਨ ਦੇ ਵਿੱਚੋਂ ਗੁਰਸਿੱਖ ਆਉਂਦੇ ਨੇ ਤੇ ਇਹ ਸ਼ਹੀਦੀ ਮੇਲੇ ਉੱਥੇ ਵੀ ਲੱਗਦੇ ਨੇ। ਇੰਟਰਨੈਸ਼ਨਲ ਪੰਥਕ ਦਲ ਵੱਲੋਂ ਰਾਜਸਥਾਨ ਦੇ ਪ੍ਰਧਾਨ ਭਾਈ ਪ੍ਰਗਟ ਸਿੰਘ ਉਹ ਵਿਸ਼ੇਸ਼ ਤੌਰ ਤੇ ਸਾਰੇ ਇਸ ਪ੍ਰੋਗਰਾਮ ਦਾ ਪ੍ਰਬੰਧ ਕਰ ਰਹੇ ਨੇ ਔਰ ਉੱਥੇ ਹੀ ਮਨਾਇਆ ਜਾ ਰਿਹਾ। ਮੈਂ ਸੰਖੇਪ ਵਿੱਚ ਹੀ ਬੇਨਤੀ ਕਰਾਂ ਕਿਉਂਕਿ ਬਹੁਤ ਸਾਰੇ ਬੁਲਾਰੇ, ਜੇ ਮੈਂ ਇਹ ਕਹਿ ਲਵਾਂ ਕਿ ਸਾਰੇ ਇਹ ਜਰਨੈਲ, ਵੱਡੇ ਵੱਡੇ ਯੋਧੇ, ਵੱਡੇ ਵੱਡੇ ਲਿਖਾਰੀ ਇੱਥੇ ਪਹੁੰਚੇ ਹੋਏ ਆ। ਜੇ ਉਸ ਢੰਗ ਦੇ ਨਾਲ ਇਸ ਇਕੱਠ ਦਾ ਐਨਾਲਿਸਿਸ ਕਰਾਂਗੇ ਨਾ ਤਾਂ ਇਹਨੂੰ ਆਪਾਂ ਲੱਖਾਂ 'ਚ ਗਿਣ ਸਕਦੇ ਹਾਂ, ਜੇ ਹਿਸਾਬ ਦੇ ਇੱਥੇ ਯੋਧੇ ਆਏ ਹੋਏ। ਸੋ ਭਾਈ ਸੁਖਦੇਵ ਸਿੰਘ, ਭਾਈ ਹਰਜਿੰਦਰ ਸਿੰਘ ਸਾਡੇ ਇਤਿਹਾਸ ਨੂੰ ਇਸ ਤਰ੍ਹਾਂ ਰਿਪੀਟ ਕਰ ਗਏ ਕਿ ਜਦੋਂ ਅਸੀਂ 7ਵੀਂ 8ਵੀਂ 'ਚ ਪੜ੍ਹਦੇ ਸੀ ਨਾ, ਤੁਹਾਨੂੰ ਵੀ ਇਹ ਸਵਾਲ ਪੁੱਛੇ ਜਾਂਦੇ ਹੋਣਗੇ ਵੀ ਕੀ ਵਾਕਿਆ ਹੀ ਬਾਬਾ ਮਣੀ ਸਿੰਘ ਜੀ ਨੇ ਕਿਹਾ ਹੋਊਗਾ ਵੀ ਮੇਰੇ ਗੁੱਟ ਤੇ ਵਾਰ ਨਾ ਕਰ ਜਲਾਦ, ਤੈਨੂੰ ਤੇਰੇ ਮਾਲਕ ਦਾ ਹੁਕਮ ਹੈ ਕਿ ਪੋਟਾ ਪੋਟਾ ਕੱਟਣਾ, ਪਹਿਲਾਂ 4 ਵਾਰ ਕਰ ਪੋਟਿਆਂ ਤੇ, ਚੌਥਾ ਵਾਰ ਕਰੀ ਗੁੱਟ ਤੇ। ਕਿਹਾ ਹੋਊਗਾ ਇਹ, ਪਰ ਹੁਣ ਲੱਗਦਾ ਨਾ ਵੀ ਕਿਹਾ ਹੋ। ਭਾਈ ਤਾਰੂ ਸਿੰਘ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ, ਸਾਧ ਸੰਗਤ ਜੀ, ਪੂਲੇ ਨਗਰ ਦਾ ਭਾਈ ਤਾਰੂ ਸਿੰਘ ਜਿਹਦਾ ਕੋਈ ਕਸੂਰ ਨਹੀਂ, ਕਿਉਂਕਿ ਜਿਹੜੀਆਂ ਜ਼ਾਲਮ ਸਰਕਾਰਾਂ ਇਹ ਕਸੂਰ ਨਹੀਂ ਵੇਖਦੀਆਂ ਹੁੰਦੀਆਂ ਵੀ ਕਸੂਰ ਕੀ ਹੈ, ਉਹਨਾਂ ਜ਼ੁਲਮ ਕਰਨਾ ਹੁੰਦਾ।
भाई तारू सिंह नूं फड़िया, मैं विस्तार विच ना जावा, कहा गया कि तेरे केस कट्टने, कहंदा नहीं केस नहीं कट्टे जा सकते, कहंदे कट्टांगे। कलगीधर महाराज दे चरनां च अरदास कीती, महाराज किरपा करियो मेरे केस ना कट्टे जाण, नहीं कट्टे गए केस, पर खोपर लाता, मंनदे ना आपां। पर जे इन्हां गल्लां नूं रिपीट कीता ते जदों भाई हरजिंदर सिंह नूं, भाई सुखदेव सिंह नूं फांसी दित्ती, जज ने फांसी सुनाई ते उन्हां हੱਸ के कहा, जज साहब तुसीं सानूं मौत नहीं सानूं जिंदगी दित्ती है, जिंदगी आ मठियाई खाओ। इतिहास रिपीट नहीं कीता, ये इतिहास रिपीट हुंदा साध संगत जदों इहो जे कौमी परवाने, फिर कोई जज्बात विच कह सकदा है भी लै मेरे मार गोली, छाती चौड़ी कर सकदा है जज्बात विच, इहो जे बहुत लोग हो सकते ने। पर ये जज्बात नूं सालां बधी बरकरार रखना, जेल दे विच दो बंदियां दे ख्याल बदल जांदे, यार एवें फस गए, आपां गल काहनूं कहनी सी, नहीं एक तो दूजा वाधो, उदों गांह कदम करना। जेल चिट्ठियां की दसदियां भी साडा एक दिन छिपदा है ना जदों, ते साडे कुछ कदम कलगीधर दी गोद वल नूं वध रहे आ, ਇਹ ਗੱਲਾਂ ਕੀ ਦੱਸਦੀਆਂ ਸਾਧ ਸੰਗਤ ਜੀ। ਇਹ ਸਾਡੀ ਜਵਾਨੀ 'ਚ ਰੰਗਤ ਭਰਦੀਆਂ, ਖੂਨ ਦੇ ਵਿੱਚ ਜੋਸ਼ ਭਰਦੀਆਂ ਕਿ ਇਹੋ ਜਿਹੇ ਲਾਲ ਪੈਦਾ ਹੋਏ ਨੇ ਜਿਨ੍ਹਾਂ ਨੇ ਇੱਕ ਇਹੋ ਜਿਹਾ ਇਤਿਹਾਸ ਸਿਰਜ ਦਿੱਤਾ। ਅੱਜ ਉਹਨਾਂ ਦੀ ਸ਼ਹਾਦਤੀ, ਉਹਨਾਂ ਦੀ ਸ਼ਹਾਦਤ ਦਾ ਸਦਕਾ ਹੀ ਸਹੀ ਭਾਈ ਲਾਲ ਸਿੰਘ ਵਰਗੇ 27 ਸਾਲ ਜੇਲ੍ਹ 'ਚ ਬੈਠੇ ਰਹੇ, ਪਰ ਜ਼ਿਕਰ ਤੱਕ ਗਿਲਾ ਤੱਕ ਨਹੀਂ ਕੀਤਾ। भाई हवारे वर्गे अज भी जेल च बैठे ने, भाई राजवाने वर्गे जेल च बैठे ने, पर साध संगत उन्हें गिले कीते की कारण? कारण कि भाई सुखदेव सिंह वर्गे, भाई हरजिंदर सिंह वर्गे हीरे जिन्हां ने कौम की खातर आपा निशावर किया। मैं एको बेनती करके समाप्ति करदा। साध संगत जी, सन 1983 दसंबर की गल, संत महापुरख संत बाबा जरनैल सिंह जी खालसा ते गंगा नगर की इकाई फैडरेशन की उत्थे पहुंची हुई सी। उन्हां दे विचों कुछ विचारां संतां ने कल्लियां नाल उन्हां नाल कीतियां ते शाम नूं भाई हरमिंदर सिंह संधू जिहदे नाल मैं काफ़ी लंबा समा काम कीता फैडरेशन च, मैनूं कहंदा संतां नूं एक जरूरी गल पुछनी है भी अपने चो एक जाने नूं ईरान जाना पैना। मैं क्या भी तू ही पूछ सकदा, तू तो इन्ना नेड़े आ। कहंदा भी नहीं, ये मैं तुहाडी ड्यूटी लाउणा है। मैं रात नूं संतां नूं पुछया भी संधू आ गल कहंदा, संत कहंदे भी जे संधू कहंदा ते कोई गल विच वजन होएगा, उहनूं पुछ लेना चाहिदा की गल है। मैं बेनती करा कि उसे रात ही फैसला होया कि एक बंदा जाएगा। मैनू ये भी झिझक नहीं कि उत्थे आयतुल्ला खमैनी नूं मिलना सी, उन्हां दे विचों ही बंदा भेजिया गया कि हाँ जाना चाहिए। इहो जे फैसले लैण वाले उन्हां दे विच ही भाई हरजिंदर सिंह हुंदे सी। जदों हीरियां दी परख हुंदी ना साध संगत, पता उदों लगदा है भी इन्हां दे विच ही फौजां दे विच किहो जे योधे बैठे ने, किहो जी सोच दे मालक बैठे ने। सो ये कौमां ਜਿਹੜੀਆਂ ਇਹੋ ਜਿਹੀਆਂ ਸਿਰਲੱਥ ਕੌਮਾਂ ਹੁੰਦੀਆਂ ਨਾ, ਸਰਕਾਰਾਂ ਉਹਦੇ ਤੋਂ ਕੰਮਦੀਆਂ ਹੁੰਦੀਆਂ। ਮੈਂ ਬੇਨਤੀ ਕਰਾਂ ਕਿ ਜਿਹੜੇ ਯੂਪੀ ਦੇ ਵਿੱਚ ਆ 4 ਸਿੰਘ ਸ਼ਹੀਦ ਕਰ ਦਿੱਤੇ ਗਏ, ਸਾਧ ਸੰਗਤ ਕੱਲ ਨੂੰ ਪਰਸੋਂ 12 ਤਰੀਕ ਨੂੰ ਉਹਨਾਂ ਦਾ ਭੋਗ ਹੈ, ਜਿਨ੍ਹਾਂ ਵਿੱਚੋਂ ਭਾਈ ਨਛੱਤਰ ਸਿੰਘ ਜਿਨ੍ਹਾਂ ਦੀ ਉਮਰ 60 ਸਾਲ ਹੈ, ਭਾਈ ਲਵਪ੍ਰੀਤ ਸਿੰਘ ਜਿਨ੍ਹਾਂ ਦੀ ਉਮਰ 20 ਸਾਲ ਹੈ, ਇਸੇ ਤਰ੍ਹਾਂ ਭਾਈ ਦਲਜੀਤ ਸਿੰਘ ਜਿਨ੍ਹਾਂ ਦੀ 35 ਸਾਲ ਉਮਰ ਹੈ, भाई गुरविंदर सिंह जिन्हां दी 19 साल उम्र है। एक केंद्री मंत्री दा पुत्र अपनी गड्डी दे थल्ले दरड़ के लंघ जावे ते देश दा प्रधानमंत्री बोले ना, साध संगत जी प्रधानमंत्री दा कुत्ता मर जाए ना, कुत्ता वो ते अफसोस ਜ਼ਾਹਰ करेगा। सिख कौम दी साडी तां इन्नी भी कदर नहीं इस प्रधानमंत्री दे दिल विच, पर तुसीं याद रखियो जे अज इन्हां प्रधान मंत्रियों के दिल विच उस सिख कौम की यह कदर नहीं जिन्हां ने 98% शहादतां दित्तियां ने, ते ये शहादतां इन्हां दे सिर ते नहीं। तुसीं देखोगे
ਕਿ ਇਹਨਾਂ ਸ਼ਹਾਦਤਾਂ ਨੇ ਇਹੋ ਜਿਹੇ ਰੰਗ ਲਿਆਉਣੇ ਆ ਕਿ ਇਹੋ ਜਿਹੇ ਪ੍ਰਧਾਨ ਮੰਤਰੀ ਹੱਥ ਜੋੜ ਕੇ ਤੁਹਾਡੇ ਮੂਹਰੇ ਖੜਨਗੇ। ਅੱਜ 6ਵਾਂ ਦਿਨ ਹੋ ਗਿਆ, ਨਾ ਤੇ ਉਹ ਮੰਤਰੀ ਦਾ ਪੁੱਤਰ, ਨਾ ਮੰਤਰੀ ਵੱਲੋਂ ਅਸਤੀਫਾ, ਨਾ ਦੇਸ਼ ਦੇ ਨਾ ਸਟੇਟ ਦੇ ਚੀਫ ਮਿਨਿਸਟਰ ਵੱਲੋਂ ਕੋਈ ਬਿਆਨ, ਨਾ ਗ੍ਰਹਿ ਮੰਤਰੀ ਵੱਲੋਂ ਕੋਈ ਬਿਆਨ। ਸਿੱਖ ਕੌਣ ਹੈ? ਸਿੱਖ ਅੱਜ ਦੁਨੀਆ ਦੇਖ ਲਵੇ। ਜਦੋਂ ਅਸੀਂ ਗੱਲ ਕਰਦੇ ਆ ਨਾ, ਸਾਡੀਆਂ ਗੱਲਾਂ ਚੁੱਭਦੀਆਂ ਬਈ ਤੁਸੀਂ ਵੀ ਬਰਾਬਰ ਦੀ ਰੋਟੀ ਖਾਂਦੇ ਆ, ਤੁਸੀਂ ਵੀ ਬਰਾਬਰ ਦੀਆਂ ਦੁਕਾਨਾਂ ਚਲਾਉਣੇ ਆ, ਤੁਸੀਂ ਆਪਦੀ ਗੱਡੀ ਲਈ ਫਿਰਦੇ ਆ, ਤੁਸੀਂ ਆਪਦਾ ਟਰੈਕਟਰ ਲਈ ਫਿਰਦੇ ਆ, ਤੁਸੀਂ ਵੀ ਦੇਸ਼ 'ਚ ਉਵੇਂ ਹੀ ਰਹਿੰਦੇ ਆ ਜਿਵੇਂ ਬਾਕੀ ਦੇ ਵਸਨੀਕ ਰਹਿੰਦੇ ਨੇ, ਜਿਵੇਂ ਬਹੁ ਗਿਣਤੀਆਂ ਰਹਿੰਦੀਆਂ ਤੁਸੀਂ ਵੀ ਉਵੇਂ ਰਹਿੰਦੇ ਆ। ਆ ਵੇਖ ਲਿਆ ਵੀ ਆਪਾਂ ਉਵੇਂ ਹੀ ਰਹਿੰਦੇ ਆ। 4 ਬੰਦਿਆਂ ਨੂੰ ਗੱਡੀਆਂ ਰਗੜ ਕੇ ਚਲੀਆਂ ਜਾਣ ਤੇ ਸਟੇਟ ਦਾ ਕੀ, ਸੈਂਟਰ ਦਾ ਕੋਈ ਵਜ਼ੀਰ ਤੱਕ ਬੋਲੇ ਨਾ, ਮੂੰਹ ਨਾ ਖੋਲੇ। ਆਪਾਂ ਬਰਾਬਰ ਦੇ ਸ਼ਹਿਰੀ ਆ। ਇਹੀ ਗੱਲ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਕਿ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ, ਇੱਥੇ ਅਸੀਂ 2 ਨੰਬਰ ਦੇ ਸ਼ਹਿਰੀ ਬਣ ਕੇ ਨਹੀਂ ਰਹਿਣਾ। ਇਹ ਗੱਲਾਂ ਅੱਜ ਵੀ ਆਪਣੀ ਵਿਚਾਰ ਆਪਣੇ ਜ਼ਿਹਨ ਵਿੱਚ ਰੱਖਣੀ ਚਾਹੀਦੀ ਹੈ। ਇਹੀ ਭਾਈ ਹਰਜਿੰਦਰ ਸਿੰਘ ਅਤੇ ਭਾਈ ਸੁਖਦੇਵ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਹਨਾਂ ਸ਼ਬਦਾਂ ਦੇ ਨਾਲ ਹੀ ਦਾਸ ਖਿਮਾ ਦਾ ਜਾਚਕ ਹੈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਟੇਟ ਸੈਕਟਰੀ ਸਾਹਿਬ ਦਾ, ਸਮੁੱਚੇ ਪਰਿਵਾਰ ਦਾ ਦਾਸ ਤਹਿ ਦਿਲੋਂ ਧੰਨਵਾਦ ਹੈ। 10,000 ਰੁਪਇਆ ਅਸੀਂ ਸ਼ਹੀਦਾਂ ਦੇ ਲੰਗਰ ਵਿੱਚ ਸੋ ਸੇਵਾ, ਤੁਸ ਜੀ ਸੇਵਾ ਸਾਡੀ ਪ੍ਰਵਾਨ ਕਰਨੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।